ਕਿਸਾਨੀ ਦੀ ਗੱਲ ਹੀ ਕਰੀਏ ਆਪਾਂ ਸ਼ਰਮਾ ਜੀ, SKM ਅੱਜ ਖਨੌਰੀ ਪਹੁੰਚ ਰਿਹਾ ਹੈ। ਇੱਕ ਤਾਂ ਏਕਾ ਇਕਜੁੱਟ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਵੱਲੋਂ ਵੀ ਇਹ ਮਿਥਿਆ ਜਾ ਰਿਹਾ ਸੀ, ਜਾਂ ਲੋਕਾਂ ਵੱਲੋਂ ਵੀ ਇਹ ਚਰਚਾ ਸੀਗੀ ਕਿ ਇਹਨਾਂ ਨੂੰ ਏਕਾ ਕਰ ਲੈਣਾ ਚਾਹੀਦਾ ਹੈ। ਅੱਜ ਕਹਿੰਦੇ ਏਕਤਾ ਹੋ ਜੂਗੀ। ਬਿਲਕੁਲ ਜੀ, ਹੁਣ ਪੂਰਨ ਆਸ ਹੈ ਜੀ, ਕਿਉਂਕਿ SKM ਜਿਹਨੂੰ ਰਾਜਨੀਤਿਕ SKM ਦੂਜੀ ਧਿਰ, ਉਹਨਾਂ ਦੀ ਹੀ ਦੂਜੀ ਧਿਰ ਕਹਿੰਦੀ ਹੈ, ਉਹ SKM ਤੇ ਇੱਕ ਪਾਸੇ SKM ਜਿਹੜਾ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦਾ ਹੈ, ਔਰ ਜਿਹੜਾ ਖਨੌਰੀ ਔਰ ਸ਼ੰਭੂ ਬਾਰਡਰ ਤੇ ਪਿਛਲੇ ਲਗਭਗ 11 ਮਹੀਨਿਆਂ ਤੋਂ ਬੈਠਾ ਹੈ। 13 ਫਰਵਰੀ ਤੋਂ ਸ਼ੁਰੂ ਹੋਇਆ ਉਹ ਅੰਦੋਲਨ ਤੇ 46ਵਾਂ ਦਿਨ ਅੱਜ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਹੋ ਗਿਆ। ਸਥਿਤੀ ਬਹੁਤ ਨਾਜ਼ੁਕ ਹੈ, ਮਤਲਬ ਕਿ ਉਹਨਾਂ ਦਾ BP, ਪਲਸ ਰੇਟ, ਉਹਨੂੰ ਕੰਟਰੋਲ ਰੱਖਣ ਲਈ ਜਾਂ ਸਮਤਲ ਰੱਖਣ ਦੇ ਲਈ ਉਹਨਾਂ ਦੇ ਪੈਰਾਂ ਨੂੰ ਉੱਪਰ ਚੱਕ ਕੇ ਰੱਖਣਾ ਪੈ ਰਿਹਾ। ਇਹਨਾਂ ਬੋਲਣ 'ਚ ਵੀ ਦਿੱਕਤ ਹੈ, ਪਾਣੀ ਪੀਣ 'ਚ ਵੀ ਦਿੱਕਤ ਹੈ। ਸੋ ਉਹ ਸਾਰੀ ਸਥਿਤੀ ਨਾਜ਼ੁਕ ਸਥਿਤੀ ਬਣੀ ਹੋਈ ਆ, ਪਰ ਉਹ ਸਭ ਦੇ ਬਾਵਜੂਦ ਵੀ ਕੇਂਦਰ ਇਸ ਗੱਲ ਕਰਨੀ ਰੁਖ ਕਰਕੇ ਹੀ ਰਾਜੀ ਨਹੀਂ। ਕੇਂਦਰ ਇਸ ਮਸਲੇ ਤੇ ਨਜ਼ਰਸਾਨੀ ਕਰਕੇ ਵੀ ਰਾਜੀ ਨਹੀਂ। ਤੇ ਪੰਜਾਬ ਸਰਕਾਰ ਨਾਲ ਇਹ ਗਿਲਾ ਜਥੇਬੰਦੀਆਂ ਦਾ, ਕਿਸਾਨ ਆਗੂਆਂ ਦਾ ਹੈਗਾ ਕਿ ਮਸਲਾ ਸਾਡਾ ਕੇਂਦਰ ਨਾਲ ਹੈ, ਲੜਾਈ ਸਾਡੀ ਕੇਂਦਰ ਨਾਲ ਹੈ। ਤੁਸੀਂ ਨਾ ਤਾਂ ਕੇਂਦਰ ਕੋਲ ਜਾ ਕੇ ਸਾਡੀ ਪੈਰਵੀ ਕਰ ਰਹੇ ਹੋ, ਨਾ ਧਰਾਤ ਤੇ ਸਾਡੇ ਨਾਲ ਆ ਕੇ ਬਹਿ ਰਹੇ। ਹਾਂ ਜੀ, ਸੋ ਤੁਹਾਨੂੰ ਕਾਹਦਾ ਡਰ ਲੱਗ ਰਿਹਾ? ਸੋ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ SKM ਦੇ ਹਵਾਲੇ ਨਾਲ ਮੀਡੀਆ 'ਚ ਵੀ, ਸਮਾਜ 'ਚ ਵੀ, ਪਿੰਡਾਂ ਦੀਆਂ ਸੱਥਾਂ 'ਚ ਵੀ, ਲੋਕ ਕਚਹਿਰੀਆਂ 'ਚ ਵੀ ਇਹ ਜਨਤਕ ਗੱਲ ਹੁਣ ਲੱਗਦੀ ਸੀ ਕਿ ਬਾਈ ਇਕੱਠੇ ਕਿਉਂ ਨਹੀਂ ਹੁੰਦੇ। ਔਰ ਤੁਸੀਂ ਦੂਸਰੇ ਤੋਂ ਉਦਾਹਰਨ ਨਹੀਂ ਲੈਣੀ, ਤੁਸੀਂ ਖੁਦ ਉਦਾਹਰਨ ਬਣੇ ਹੋ ਇਸ ਗੱਲ ਦੀ ਕਿ ਦਿੱਲੀ ਇਕੱਠੇ ਹੋ ਕੇ ਲੜੇ ਸੀ ਤਾਂ ਜਿੱਤੇ। ਤੇ ਉਸੇ ਉਦਾਹਰਨ ਨੂੰ ਦੁਬਾਰਾ ਅਮਲੀ ਰੂਪ ਕਿਉਂ ਨਹੀਂ ਪਹਿਨਾਇਆ ਜਾ ਰਿਹਾ? ਹੁਣ SKM ਗੈਰ ਰਾਜਨੀਤਿਕ ਕਹਿੰਦਾ ਅਸੀਂ ਤਾਂ 6 ਮੈਂਬਰੀ ਕਮੇਟੀ ਬਣਾਈ ਹੋਈ ਹੈ ਜੀ, ਅਸੀਂ ਤਾਂ ਪਹਿਲਾਂ ਵੀ ਤਾਲਮੇਲ ਦੀ 2-3 ਵਾਰ ਕੋਸ਼ਿਸ਼ ਕਰ ਲਈ, ਉਧਰੋਂ ਹੁੰਗਾਰਾ ਨਹੀਂ ਆਉਂਦਾ। ਲੰਘੇ ਦਿਨੀ ਵੀ ਅਸੀਂ ਇੱਕ ਮੁਲਾਕਾਤ ਪਟਿਆਲੇ ਕਰ ਲਈ ਜੀ, ਇੱਕ ਧਿਰ ਆਈ ਉਹ ਨਹੀਂ। ਅਸਲ 'ਚ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹੜੀਆਂ ਧਿਰਾਂ ਅੰਦੋਲਨ 'ਚ ਸ਼ਾਮਲ ਨਹੀਂ ਹੈਗੀਆਂ, ਉਹਨਾਂ ਨੂੰ ਲੱਗਦਾ ਕਿ ਅਸੀਂ ਜਾਵਾਂਗੇ ਤਾਂ ਦੂਜੇ ਦਰਜੇ ਦੇ ਸ਼ਹਿਰੀ ਬਣ ਜਾਣਗੇ, ਸਾਨੂੰ ਉਹ ਪਿੱਛੇ ਬਿਠਾਉਣਗੇ, ਕਿਉਂਕਿ ਅੰਦੋਲਨ ਤਾਂ ਅਗਲਿਆਂ ਨੇ ਸ਼ੁਰੂ ਕੀਤਾ। ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਉਹਨਾਂ ਨੂੰ ਡਰ ਲੱਗਦਾ ਕਿ ਨਹੀਂ, ਉਹ 'ਚ ਨਾਂ ਵੱਡੇ ਨੇ, ਚਿਹਰੇ ਵੱਡੇ ਨੇ, ਸੰਗਠਨ ਵੱਡੇ ਨੇ, ਇਕੱਠ ਵਾਲੇ ਪਾਸਿਓਂ ਵੱਡੇ ਨੇ, ਉਹ ਆਗੇ ਤਾਂ ਕਬਜ਼ਾ ਉਹਨਾਂ ਦਾ ਹੋ ਜੂ ਸਟੇਜ ਤੇ, ਸਾਡਾ ਝੰਡਾ ਪਿੱਛੇ ਹੋ ਜੂ। ਮਸਲੇ ਜਦੋਂ ਇਹ ਆਪਣੀ ਹੋਂਦ ਦਿਖਾਉਣ ਦੇ ਆ ਜਾਂਦੇ ਨਾ, ਉੱਥੇ ਫਿਰ ਏਕੇ 'ਚ ਖੜੋਤ ਆਉਂਦੀ ਹੈ। ਸੋ ਮੈਨੂੰ ਲੱਗਦਾ ਕਿ ਹੁਣ ਦੋਵਾਂ ਨੂੰ ਸਮਝ ਆ ਗਈ, ਜਿਹੜੀਆਂ ਧਿਰਾਂ ਅੰਦੋਲਨ ਕਰ ਰਹੀਆਂ ਉਹਨਾਂ ਨੂੰ ਵੀ ਸਮਝ ਆ ਗਈ ਕਿ ਬਾਈ ਕੱਲਿਆਂ ਦੀ ਕੋਈ ਬੁੱਕਤ ਨਹੀਂ ਪੈ ਰਹੀ, ਕੱਲਿਆਂ ਦੀ ਕੋਈ ਪੁੱਛ ਨਹੀਂ ਹੋ ਰਹੀ। ਇਸ ਲਈ ਮਾੜਾ ਜਿਹਾ ਰਾਹ ਤਾਂ ਖੋਲੋ, ਉਹਨਾਂ ਨੂੰ ਆਉਣ ਦਿਓ ਅੰਦਰ ਨੂੰ। ਸੋ ਜੇ ਇੱਧਰੋਂ ਮਾੜੀ ਜਿਹੀ ਹਰੀ ਝੰਡੀ ਹੋਈ ਹੋਊਗੀ ਤਾਂ ਹੀ ਕੱਲ ਮੋਗੇ ਦੀ ਮਹਾਪੰਚਾਇਤ ਦੇ ਵਿੱਚ ਇਹ ਮਤੇ ਪਏ ਨੇ। ਦੂਸਰੇ ਪਾਸੇ ਜਿਹੜੀਆਂ ਨੇ ਮੋਗੇ 'ਚ ਮਤਾ ਪਾਇਆ, ਉਹਨਾਂ ਨੂੰ ਵੀ ਸਮਝ ਆ ਗਈ ਕਿ ਡੱਲੇਵਾਲ ਸਾਹਿਬ ਦੀ ਜਿਵੇਂ ਸਿਹਤ ਵਿਗੜ ਰਹੀ ਹੈ, ਕਿਸਾਨੀ ਮਸਲੇ ਤਾਂ ਪਿੱਛੇ ਪੈ ਜਾਣੇ ਆ। ਜੇ ਡੱਲੇਵਾਲ ਦੀ ਸਿਹਤ ਵਿਗੜੀ, ਜਿਵੇਂ ਉੱਥੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਫਿਰ ਕੇਂਦਰ ਤੋਂ ਸਥਿਤੀ ਕੰਟਰੋਲ ਨਹੀਂ ਹੋਣੀ, ਤੇ ਉਹਦਾ ਨਜ਼ਲਾ ਇਹਨਾਂ ਜਥੇਬੰਦੀਆਂ ਤੇ ਵੀ ਡਿੱਗਣਾ ਸੀ ਕਿ ਤੁਸੀਂ ਕਿਉਂ ਸੁੱਤੀਆਂ ਰਹੀਆਂ, ਤੁਸੀਂ ਕਿਸਾਨੀ ਮਸਲੇ ਤੇ ਜਾਂਦੀਆਂ ਤਾਂ ਸਹੀ, ਤੁਸੀਂ ਆਪਣੇ ਸਾਥੀ ਦੇ ਨਾਲ ਬੈਠਦੀਆਂ ਤਾਂ ਸਹੀ। ਸੋ ਇਸ ਲਈ ਇਹ ਹੁਣ ਮੌਕਾ ਬਚਾਉਣ ਵੀ ਜਾ ਰਹੇ ਨੇ, ਇਹ ਆਪਣੀ ਚਮੜੀ ਬਚਾਉਣ ਵੀ ਜਾ ਰਹੇ ਨੇ। ਸੋ ਇਹ ਦੋਏ ਕਾਰਨ ਕਿਤੇ ਨਾ ਕਿਤੇ ਬਣੇ ਨੇ, ਪਰ ਜਿਹੜੀ ਏਕੇ ਦੀ ਆਸ ਬਚੀ ਆ ਉਹ ਇਸ ਗੱਲੋਂ ਬਚੀ ਆ ਕਿ ਕੱਲ ਜਦੋਂ ਮੋਗੇ ਦੀ ਕਾਨਫਰੰਸ ਜਿਹੜੀ ਮਹਾਪੰਚਾਇਤ ਕੀਤੀ, ਉਹ 'ਚ ਇਕੱਠ ਵੱਡੀ ਤੌਰ ਤੇ ਆਇਆ, ਕਿਉਂਕਿ ਮੋਗੇ ਰੈਲੀ ਉਹੀ ਧਿਰ ਕਰਦੀ ਹੈ ਜਿਹਨੂੰ ਉਮੀਦ ਹੁੰਦੀ ਹੈ ਕਿ ਸਭ ਤੋਂ ਵੱਧ ਇਕੱਠ ਸਾਡੇ ਕੋਲ ਹੋ ਜਾਊਗਾ। ਇਹ ਥਾਂ ਸਭ ਤੋਂ ਵੱਡੇ ਇਕੱਠਾਂ 'ਚੋਂ ਇੱਕ ਹੈ, ਪੰਜਾਬ 'ਚ ਜਾਣੀ ਜਾਂਦੀ ਹੈ। ਸੋ ਉਸ ਥਾਂ ਤੇ ਵੱਡਾ ਇਕੱਠ ਸੀਗਾ, ਭਰਵਾਂ ਇਕੱਠ ਸੀਗਾ, ਸਾਰੀ ਜਥੇਬੰਦੀਆਂ ਇਕੱਠੀਆਂ ਸੀ, ਔਰ ਉਸ ਦਾ ਅਸਰ ਪੰਜਾਬ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੱਕ ਜਾਣਾ, ਤੇ ਉਹਨਾਂ ਨੂੰ ਲੱਗਣਾ ਕਿ ਲੈ ਵੀ ਹੁਣ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ, ਅੰਦੋਲਨ ਤਕੜਾ ਹੋਊਗਾ। ਹੁਣ ਉਸ ਦੇ ਵਿੱਚ MSP ਇਕੱਲਾ ਮਸਲਾ ਨਹੀਂ ਹੈਗਾ, ਉਹਦੇ ਵਿੱਚ ਮਸਲਾ ਹੈਗਾ ਕਿ ਇਹਨੂੰ ਦੇਸ਼ ਵਿਆਪੀ ਬਣਾਓ, ਇਹਨੂੰ ਸਮੁੱਚੇ ਕਿਸਾਨ ਸੰਗਠਨ, ਔਰ ਇਹਨਾਂ ਦੇ ਨਾਲ ਕੁਝ ਸੰਗਠਨ ਅਜਿਹੇ ਹੈਗੇ ਵੀ ਨੇ ਜਿਹੜੇ ਮੁਲਕ ਭਰ 'ਚ ਫੈਲੇ ਨੇ, ਔਰ ਆਹ ਖੇਤੀ ਖਰੜੇ ਵਾਲੇ ਮਸਲੇ ਦੇ ਉੱਤੇ ਵੀ ਉਹਨਾਂ ਦੀ ਨਜ਼ਰਸਾਨੀ ਹੁਣ ਹੈਗੀ ਆ। ਸੋ ਇਹ ਸਾਰੇ ਮੁੱਢ ਰੱਖਦਿਆਂ ਹੋਇਆ, ਡੱਲੇਵਾਲ ਦੀ ਸਿਹਤ ਨੂੰ ਮੁੱਢ ਰੱਖਦਿਆਂ ਹੋਇਆ, ਉਹ 6 ਮੈਂਬਰੀ ਜਿਹੜੀ ਸਾਂਝੀ ਤਾਲਮੇਲ ਕਮੇਟੀ ਬਣਾਈ ਸੀ, ਉਹ 6 ਮੈਂਬਰੀ ਕਮੇਟੀ ਅੱਜ ਖਨੌਰੀ ਜਾਊਗੀ। ਉਹਦੇ ਨਾਲ 101 ਕਿਸਾਨਾਂ ਦਾ ਜੱਥਾ ਸਿੰਬੋਲਿਕ ਜਾਊਗਾ ਕਿ ਹਾਂ ਜੀ ਇਹ ਲਓ ਅਸੀਂ ਸਮਰਥਨ ਦੇ ਰੂਪ 'ਚ ਆ ਗਏ, ਜੇ ਤੁਸੀਂ ਪੂਰਾ ਬੂਹਾ ਖੋਲਦੇ ਹੋ ਹੈਨਾ, ਫਿਰ ਸਾਰਾ ਅੰਦੋਲਨ ਤੁਹਾਡੇ ਨਾਲ ਆ ਜਾਊਗਾ, ਅਸੀਂ ਸਾਰੀਆਂ ਧਿਰਾਂ ਤੁਹਾਡੇ ਨਾਲ ਆ ਜਾਣਗੀਆਂ। ਸੋ ਅੱਜ ਉਮੀਦ ਹੈ ਕਿ ਉੱਥੇ ਕੁਝ ਚੰਗਾ ਹੋਊਗਾ, ਕਿਉਂਕਿ ਉਹਦੇ ਕਾਰਨ ਜਿਹੜੇ ਚੰਗੇ ਦੇ ਨੇ ਉਹ ਮੈਨੂੰ ਇਸ ਗੱਲੋਂ ਸੰਕੇਤ ਮਿਲੇ ਨੇ ਕਿ ਬਕਾਇਦਾ ਤੌਰ ਤੇ ਡੱਲੇਵਾਲ ਹੋਰਾਂ ਨੇ ਕੱਲ ਉਹਨਾਂ ਦੀ ਧਿਰ ਨੇ, ਉਹਨਾਂ ਦੇ ਨਾਲ ਦੇ ਸੰਗਠਨਾਂ ਨੇ, ਜਿਹੜੇ ਅਫਸਰ ਹਰ ਰੋਜ਼ ਆ ਜਾਂਦੇ ਸੀ ਧੂ ਕਰਦੇ ਬੱਤੀਆਂ ਲਾਲ ਤੇ ਨੀਲੀਆਂ ਲੈ ਕੇ ਕਿ ਲਓ ਜੀ ਡੱਲੇਵਾਲ ਸਾਹਿਬ ਨੂੰ ਮਿਲਣਾ ਆ, ਉਹਨਾਂ ਨੂੰ ਕੱਲ ਟਰੈਲੀ ਚੜ੍ਹਨ ਨਹੀਂ ਦਿੱਤਾ ਗਿਆ। ਕਹਿੰਦੇ ਹੋ ਜੀ ਪਰੇ, ਤੁਹਾਡੀ ਲੋੜ ਨਹੀਂ ਹੁਣ, ਕਹਿੰਦੇ ਤੁਸੀਂ ਰੋਜ਼ ਆ ਜਾਂਦੇ ਹੋ, ਨਾ ਤੁਹਾਡੇ ਕੋਲ ਕੋਈ ਫਾਰਮੂਲਾ, ਨਾ ਕੋਈ ਤੁਹਾਡੇ ਕੋਲ ਤਜਵੀਜ਼, ਉਹੀ ਗੱਲ ਕਿ ਡੱਲੇਵਾਲ ਸਾਹਿਬ ਮਰਨ ਵਰ ਤੋੜ ਦੋ। ਕਹਿੰਦੇ ਲਿਆਓ ਕੇਂਦਰ ਤੋਂ ਮੰਗਾਂ ਮਨਾ ਲਿਆਓ, ਜਾਂ ਕੇਂਦਰ ਨੂੰ ਇੱਥੇ ਲਿਆਓ,
ਸੋ ਦੋਵਾਂ ਚ ਕੁਛ ਤਾਂ ਲੈ ਕੇ ਆਓ ਨਾ। ਤੁਸੀਂ ਕੇਂਦਰ ਨੂੰ ਸਾਡੇ ਕੋਲ ਲਿਆ ਕੇ ਬਿਠਾਉਂਦੇ ਹੋ, ਨਾ ਸਾਨੂੰ ਕੇਂਦਰ ਕੋਲ ਲੈ ਕੇ ਜਾਂਦੇ ਹੋ, ਨਾ ਤੁਸੀਂ ਮੰਗਾ ਬਣਾ ਕੇ ਲਿਆਉਂਦੇ ਹੋ, ਨਾ ਮੰਗਾ ਤੇ ਕੋਈ ਹਾਂ ਪੱਖਾ ਚਿੱਠਾ ਰੁੱਕਾ ਲੈ ਕੇ ਆਉਂਦੇ ਹੋ। ਫਿਰ ਕਾਹਦੇ ਲਈ ਤੁਹਾਨੂੰ ਰੋਜ਼ ਟਰੈਲੀ ਚੜਾ ਲਈਏ। ਸੋ ਕੱਲ ਉਹ ਮੁਲਾਕਾਤ ਤੋਂ ਰੋਕਤਾ। ਇਹਦਾ ਮਤਲਬ ਡੱਲੇਵਾਲ ਹੋਰਾਂ ਦੀ ਤੇ ਉਹਨਾਂ ਦੇ ਸਾਥੀਆਂ ਦੇ ਨੂੰ ਵੀ ਹੋ ਗਿਆ ਕਿ ਹੁਣ ਸਾਡੀ ਤਾਕਤ ਵਧਣ ਲੱਗੀ ਆ, ਹੁਣ ਇਹਨਾਂ ਨਾਲ ਵੀ ਗੱਲ ਦੀ ਲੋੜ। ਸੋ ਇਹ ਸ਼ੁਭ ਸੰਕੇਤ ਨੇ ਔਰ ਉਮੀਦ ਕਰਦੇ ਹਾਂ ਕਿ ਅੱਜ ਇਹ SKM ਰਾਜਨੀਤਿਕ ਤੇ ਗੈਰ ਰਾਜਨੀਤਿਕ ਸਮੁੱਚਾ ਕਿਸਾਨ ਰੂਪ ਚ ਸਾਹਮਣੇ ਆਵੇ। ਔਰ ਉਹ ਜਿਹੜਾ 8 ਮਤੇ ਸੀਗੇ ਉਹਨਾਂ ਚ ਅਹਿਮ ਮਤਿਆਂ ਦੇ ਵਿੱਚ ਮਤਾ ਸੀਗਾ ਕਿ ਹਾਂ ਖਨੌਰੀ ਜਾਇਆ ਜਾਵੇ, ਇਕੱਠੇ ਹੋ ਕੇ ਲੜਿਆ ਜਾਵੇ, ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾਇਆ ਜਾਵੇ ਔਰ ਸਿਆਸੀ ਪਾਰਟੀਆਂ ਨੂੰ ਮਤਲਬ ਦੂਰ ਰੱਖਿਆ ਜਾਵੇ। ਪਰ ਸਿਆਸਤ ਦੂਰ ਨਹੀਂ ਹੋਣੀ ਜੀ ਕਿਉਂਕਿ ਇਹ ਸਿਆਸੀ ਨੁਕਤਾ ਸਰਕਾਰਾਂ ਦੇ ਪਾਲੇ ਚ ਹੈ ਨੁਕਤਾ। ਸੋ ਉਹਦੇ ਲਈ ਅੱਜ ਡੱਲੇਵਾਲ ਦੀ ਧਿਰ ਨੇ ਵੀ ਇੱਕ ਚਿੱਠੀ ਲਿਖੀ, ਉਹਨਾਂ ਨੇ ਵੀ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਕਿ ਘੱਟੋ ਘੱਟ ਤੁਸੀਂ MSP ਵਾਲੇ ਮੁੱਦੇ ਤਾਂ ਕੁਝ ਕਰਦੇ ਨਜ਼ਰ ਆਓ। ਤੇ ਦੂਏ ਪਾਸੇ ਜਿਹੜਾ ਮੋਗੇ ਚ ਸੀਗਾ ਉੱਥੇ ਟਕੈਤ ਬੋਲ ਰਿਹਾ ਸੀਗਾ, ਕਹਿੰਦਾ ਕਿ ਘੱਟੋ ਘੱਟ ਭਾਈ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਧਰਨਾ ਤਾਂ ਲਾਵੇ ਦਿੱਲੀ ਜਾ ਕੇ। ਪਰ ਕੁਝ ਧਿਰਾਂ ਇਹ ਵੀ ਕਹਿੰਦੀਆਂ ਨੇ ਕਿ ਜਿਹੜੇ ਹਨਨ ਮੁੱਲਾ ਹੋਰੀ ਹੈ ਨਾ, ਇਹ ਆਪਣਾ ਮਤਲਬ ਕਿ ਟਕੈਤ ਹੋਰੀ ਹੋਰ ਨਾ ਜਿਹੜੇ ਸੂਬਿਆਂ ਦੇ ਲੀਡਰ ਆ ਕੇ ਸਾਡੀਆਂ ਸਟੇਜਾਂ ਤੇ ਬੋਲ ਜਾਂਦੇ ਨੇ, ਥੋੜਾ ਬਹੁਤ ਇਕੱਠ ਆਪਣੇ ਸੂਬਿਆਂ ਚ ਵੀ ਕਰਨ, ਉੱਥੇ ਵੀ ਆਪਣੀ ਸ਼ਕਤੀ ਦਿਖਾਉਣ। ਸੋ ਇਸ ਲਈ ਜੇਕਰ ਇਹ ਦੇਸ਼ ਭਰ ਚ ਅੰਦੋਲਨ ਖੜਾ ਹੁੰਦਾ ਔਰ ਪੰਜਾਬ ਦੇ ਵਿੱਚ SKM ਇਕੱਠਾ ਹੁੰਦਾ ਹੈ, ਦੇਸ਼ ਚ SKM ਇਕੱਠਾ ਹੁੰਦਾ ਹੈ, ਤਾਂ ਤਾਕਤ ਵਧੇਗੀ ਔਰ ਕੇਂਦਰ ਨੂੰ ਫਿਰ ਸੁਣਵਾਈ ਕਰਨੀ ਪਏਗੀ। ਕਈ ਮਾਮਲਿਆਂ ਚ ਨਾ ਸ਼ਰਮਾ ਜੀ ਤੁਸੀਂ ਬੇਸ਼ੱਕ ਅੰਦਰੋਂ ਵੀ ਉਸ ਚੀਜ਼ ਨੂੰ ਹਮਾਇਤ ਨਾ ਦਿਓ, ਪਰ ਪ੍ਰਭਾਵ ਸਿਰਜਣ ਦੇ ਲਈ ਤੁਹਾਨੂੰ ਉਹਦੇ ਨਾਲ ਖੜਨਾ ਪੈਂਦਾ। ਕਿਸਾਨ ਆਗੂਆਂ ਦੀ ਸਥਿਤੀ ਇਹੀ ਸੀ। ਜੇਕਰ ਸਮਾਂ ਰਹਿੰਦਾ ਦੋਨੇ ਧਿਰਾਂ ਹੀ, ਮੈਂ ਇੱਕ ਨੂੰ ਨਹੀਂ ਕਹਿੰਦਾ ਕਿ ਉਹ ਆਹ ਧਿਰ ਗਲਤ ਤੇ ਆਹ ਸਹੀ ਹੈ, ਜੇ ਸਮਾਂ ਰਹਿੰਦਾ ਦੋਨੇ ਧਿਰਾਂ ਹੀ ਇਸ ਗੱਲ ਨੂੰ ਵਿਚਾਰ ਲੈਂਦੀਆਂ ਕਿ ਜੇਕਰ ਇਕੱਲੇ ਲੜਾਂਗੇ ਤਾਂ ਸਾਨੂੰ ਕਿਸੇ ਨੇ ਵਕਤ ਨਹੀਂ ਦੇਣੀ, ਸਾਨੂੰ ਕਿਸੇ ਨੇ ਮੀਟਿੰਗਾਂ ਦਾ ਸਮਾਂ ਨਹੀਂ ਦੇਣਾ। ਕਈ ਵਾਰੀ ਕ੍ਰੈਡਿਟ ਜਿਹੜੀ ਲੈਣ ਦੀ ਵਾਰ ਆ ਨਾ, ਇਹ ਬਹੁਤ ਗੰਭੀਰ ਹੋ ਜਾਂਦੀ ਹੈ। ਸਾਨੂੰ ਇਹਦੇ ਸਿੱਟਿਆਂ ਤੋਂ ਅਸੀਂ ਭੱਜ ਨਹੀਂ ਸਕਦੇ, ਬੇਸ਼ੱਕ ਅਸੀਂ ਜੋ ਮਰਜ਼ੀ ਜਿਸ ਮਰਜ਼ੀ ਮੁਕਾਮ ਤੇ ਖੜੇ ਆ। ਸੋ ਸਮਾਂ ਰਹਿੰਦਿਆਂ ਜੇ ਚੀਜ਼ ਹੋ ਜਾਂਦੀ ਤਾਂ ਬਿਹਤਰ ਨਤੀਜੇ ਮਿਲਣੇ ਸੀ। ਹੁਣ ਵੀ ਹੋ ਗਈ ਹੈ, ਪਹਿਲ ਕਰਨ ਵਾਲਿਆਂ ਦੇ ਫਿਰ ਵੀ ਆਪਾਂ ਸ਼ਾਬਾਸ਼ੀ ਕਹਿੰਦੇ, ਚਾਹੇ SKM ਨੇ ਕੀਤੀ ਚਾਹੇ ਦੂਜੀ ਧਿਰ ਨੇ ਕੀਤੀ। ਜੀ।